ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 408272 2500। ਟੇਟਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਨੀਵਰਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਰੰਧਾਵਾ, ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰ ਸਕਦੇ ਹੋ ਨੰਬਰ 408 272 ਤੇ ਕਾਲ ਕਰ ਸਕਦੇ ਹੋ 855 905 2575 855 905 2575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੁਝ ਗੁੱਡ ਨਿਊਜ਼ ਆ, ਕੁਝ ਇਕਨੋਮੀ ਨੂੰ ਲੈ ਕੇ ਬਹੁਤ ਬੈਡ ਨਿਊਜ਼ ਵੀ ਆ। ਆਪਾਂ ਗੁੱਡ ਨਿਊਜ਼ ਰਾਜਕਨਵੀਰ ਸਿੰਘ ਜੀ ਡਿਸਕਸ ਕਰ ਲਈਏ। ਅੱਜ US ਗਵਰਨਮੈਂਟ ਅਨਾਉਂਸ ਕਰਨ ਜਾ ਰਹੀ ਆ, ਜੇ ਤੁਸੀਂ ਅਮਰੀਕਾ ਦੇ ਵਿੱਚ ਆ ਰਹੇ ਆ, ਇੰਟਰਨੈਸ਼ਨਲ ਟਰੈਵਲਰ ਹੈਗੇ ਆ, ਤੇ ਸੰਡੇ ਰਾਤ ਤੋਂ ਬਾਅਦ ਤੁਹਾਡਾ ਕੋਵਿਡ ਟੈਸਟ ਰਿਕੁਆਇਰਡ ਨਹੀਂ ਹੋਊਗਾ। ਬਾਈਡਨ ਐਡਮਿਨਿਸਟ੍ਰੇਸ਼ਨ ਅੱਜ ਅਨਾਉਂਸ ਕਰਨ ਜਾ ਰਿਹਾ। US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਾਲੇ ਰਿਕੁਆਇਰਮੈਂਟ COVID-19 ਟੈਸਟ ਦੀ USA ਦੇ ਵਿੱਚ ਜਦੋਂ ਤੁਸੀਂ ਬਾਈ ਏਅਰ ਆਉਂਦੇ ਸੀ, 24 ਘੰਟੇ ਦੇ ਵਿੱਚ ਤੁਹਾਨੂੰ ਕਰਾਉਣਾ ਪੈਂਦਾ ਸੀ। ਉਸ ਰਿਕੁਆਇਰਮੈਂਟ ਨੂੰ ਐਤਵਾਰ ਰਾਤ ਤੋਂ ਬਾਅਦ ਚੱਕ ਦਿੱਤਾ ਗਿਆ ਹੈਗਾ ਆ। CDC 90 ਦਿਨ ਦੇ ਲਈ ਆਫੀਸ਼ੀਅਲੀ ਇਸ ਨੂੰ ਚੈੱਕ ਕਰੂਗੀ ਵੀ ਕੋਈ ਬਿਗ ਪ੍ਰੋਬਲਮ ਤਾਂ ਨਹੀਂ ਆ ਰਹੀ। ਸੋ ਹੋਪਫੁਲੀ ਇਹਦੇ ਨਾਲ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਆਉਣ ਦੇ ਲਈ ਸੌਖਾ ਹੋਊਗਾ। ਨਵਾਡਾ ਦੇ ਸੈਨੇਟਰ ਕੈਥਰੀਨ ਕੋਰਟੇਜ਼ ਮਸਟੋ, ਉਹਨਾਂ ਨੇ ਕਿਹਾ ਵੀ ਮੈਂ ਖੁਸ਼ ਹਾਂ, CDC ਨੇ ਸਸਪੈਂਡ ਕਰਤਾ ਕਰੋਨਾ ਵਾਇਰਸ ਟੈਸਟਿੰਗ ਰਿਕੁਆਇਰਮੈਂਟ। ਇਹਦੇ ਨਾਲ ਇੰਟਰਨੈਸ਼ਨਲ ਟਰੈਵਲ ਬਹੁਤ ਵਧੂਗਾ। 에ਅਰਲਾਈਨਸ ਦੇ CEOs ਵੀ ਬਹੁਤ ਖੁਸ਼ ਹੈਗੇ ਆ। ਅਮਰੀਕਨ 에ਅਰਲਾਈਨ, ਯੂਨਾਈਟਿਡ 에ਅਰਲਾਈਨ, ਸਾਊਥ ਵੈਸਟ 에ਅਰਲਾਈਨ, ਡੈਲਟਾ 에ਅਰਲਾਈਨ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਲੋਕਲ ਟਰੈਵਲ ਆ ਉਹ ਤਾਂ ਪੈਂਡੇਮਿਕ ਲੈਵਲ ਤੋਂ ਪਹਿਲਾਂ ਲਗਭਗ 7% ਪੁਆਇੰਟ ਇਹ ਘੱਟ ਆ, ਉੱਥੇ ਤੱਕ ਪਹੁੰਚ ਚੁੱਕਾ, ਪਰ ਇੰਟਰਨੈਸ਼ਨਲ ਟਰੈਵਲ 14% ਬਲੋ ਨਾਰਮਲ ਹੈਗਾ। US ਟਰੈਵਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ CEO ਰੋਜਰ ਡੋ ਨੇ ਇਹ ਕਿਹਾ ਵੀ ਇਹ ਡਿਸੀਜਨ ਵਧੀਆ ਆ। ਇੰਟਰਨੈਸ਼ਨਲ ਟਰੈਵਲਰ ਆਉਣਗੇ, ਉਹ ਮਨੀ ਸਪੈਂਡ ਕਰਨਗੇ, ਇਕਨੋਮੀ ਦੇ ਵਿੱਚ ਵੀ ਜਿਹੜਾ ਇਸ ਨਾਲ ਜ਼ਿਆਦਾ ਫਾਇਦਾ ਹੋਊਗਾ। ਜੀ ਬਿਲਕੁਲ। ਸੋ ਚਲੋ, CDC ਨੇ 90 ਦਿਨਾਂ ਦੇ ਲਈ ਕੀਤਾ। ਕਹਿੰਦੇ 90 ਦਿਨਾਂ ਬਾਅਦ ਦੇਖਾਂਗੇ ਜੇ ਵੀ ਕੋਈ ਵੇਰੀਐਂਟ ਲੱਗਦਾ ਵੀ ਕੋਈ ਇੱਦਾਂ ਦਾ ਹੋਇਆ ਜਿਹਦੇ ਕਰਕੇ ਰਿਸਟ੍ਰਿਕਸ਼ਨ ਲਾਉਣ ਦੀ ਇੱਦਾਂ ਦੀ ਲੋੜ ਹੋਈ, ਟੈਸਟ ਦੀ ਦੁਬਾਰਾ ਜ਼ਰੂਰਤ ਹੋਈ ਤਾਂ ਆਪਾਂ ਕਰਾਂਗੇ। ਸੋ ਹੁਣ ਆਉਣ ਵਾਲਿਆਂ ਦੇ ਲਈ, ਜਿੰਨੇ ਵੀ ਅਮਰੀਕਾ ਦੇ ਵਿੱਚ ਆਉਣਾ, ਜਿਹੜੇ ਮਰਜ਼ੀ ਮੁਲਕ ਤੋਂ ਜਿਹੜਾ ਉਹ ਆ ਰਿਹਾ ਆ 10 ਤਰੀਕ ਤੋਂ ਬਾਅਦ, ਕੱਲ੍ਹ ਤੋਂ ਸੋਮਵਾਰ ਤੋਂ, ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਕਿਹਾ ਨਾ ਵੀ ਉਸ ਤੋਂ ਐਤਵਾਰ ਰਾਤ ਜੀ। ਸੋ ਵੀ ਉਸ ਦਿਨ ਤੋਂ ਫਿਰ ਇਹਨਾਂ ਨੂੰ ਟੈਸਟ ਕਰਾ ਕੇ ਆਉਣ ਦੀ ਜ਼ਰੂਰਤ ਨਹੀਂ। ਹਾਲ ਦੀ ਘੜੀ ਅਮਰੀਕਾ ਦੇ ਵਿੱਚ 24 ਘੰਟੇ ਦਾ ਜਿਹੜਾ ਟੈਸਟਿੰਗ ਦਾ ਦੌਰ ਜਿਹੜਾ ਚੱਲ ਰਿਹਾ। ਸੋ ਇਹਦੇ ਨਾਲ ਲੋਕਾਂ ਦੀ ਖੱਜਲ ਖਵਾਰੀ ਕਾਫੀ ਜ਼ਿਆਦਾ ਜਿਹੜੀ ਆ ਉਹ ਘੱਟ ਜਾਵੇਗੀ। ਇਕਨੋਮੀ ਦੀ ਗੱਲ ਕੀਤੀ ਸੀ। ਇਕਨੋਮੀ ਦੇ ਨੂੰ ਲੈ ਕੇ ਹਰਜੋਤ ਸਿੰਘ ਜੀ ਬਹੁਤ ਮਾੜੀਆਂ ਖਬਰਾਂ ਆ ਰਹੀਆਂ। ਕੋਈ ਡਰਾਉਣ ਦਾ ਮਕਸਦ ਨਹੀਂ। ਅਸੀਂ ਵਾਰ-ਵਾਰ ਪਹਿਲਾਂ ਤੁਹਾਨੂੰ ਕਹਿੰਦੇ ਹਾਂ, ਜੋ ਇਹ ਆંકੜੇ ਆ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ। ਕੰਜ਼ਿਊਮਰ ਪ੍ਰਾਈਸ ਇੰਡੈਕਸ ਉਸਨੇ ਛਾਲ ਮਾਰੀ ਆ 8.6% ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਪਿਛਲੀ ਮਈ ਦੇ ਮੁਕਾਬਲੇ ਪਿਛਲੇ ਸਾਲ। US ਦੀ ਇਕਨੋਮੀ ਦੇ ਵਿੱਚ ਮਹਿੰਗਾਈ ਦੀ ਦਰ ਜਿਹੜੀ ਆ ਉਹ ਪਿਛਲੇ 40 ਸਾਲਾਂ ਦੇ ਰਿਕਾਰਡਾਂ ਨੂੰ ਤੋੜ ਚੁੱਕੀ ਆ। ਸੋ ਇਹ ਜਿਹੜਾ ਨਵਾਂ ਆંકੜੇ ਜਿਹੜੇ ਉਹ ਆਏ ਆ, ਕਹਿੰਦੇ ਵੀ ਹੁਣ
ਮੰਥ ਟੂ ਮੰਥ ਟੈਲੀ ਕਰੀਏ ਤਾਂ ਪਿਛਲੇ ਮਹੀਨੇ ਦੇ ਮੁਕਾਬਲੇ 1% ਆਲਰੇਡੀ ਮਈ ਮਹੀਨੇ 'ਚ ਪ੍ਰਾਈਸ ਇਨਕਰੀਜ਼ ਹੋਏ ਆ ਅਪ੍ਰੈਲ ਮਹੀਨੇ ਦੇ ਬਾਬਤ। ਜੇ ਪਿਛਲੇ ਸਾਲ ਨੂੰ ਜਾਈਏ ਤਾਂ 8.6%। 1981 ਦੇ ਵਿੱਚ ਸਭ ਤੋਂ ਵੱਡੀ ਰੀਡਿੰਗ ਉਦੋਂ ਦੇਖੀ ਗਈ ਸੀ 8.3%, ਤੇ ਹੁਣ ਇਹ 8.6% ਕੰਜ਼ਿਊਮਰ ਪ੍ਰਾਈਸ ਇੰਡੈਕਸ, ਜਿਸ ਨੂੰ CPI ਜਿਹੜਾ ਉਹ ਆਖਿਆ ਜਾਂਦਾ ਆ ਵੀ ਉਹ ਇੰਨੀ ਜ਼ਿਆਦਾ ਇਸ ਟਾਈਮ ਵੱਧ ਚੁੱਕੀ ਆ। ਕਹਿੰਦੇ ਵੀ ਜਿਹੜਾ ਕੋਰ ਇੰਡੈਕਸ ਹੈਗਾ ਆ ਜਿਹਦੇ ਵਿੱਚ ਰਾਸ਼ਨ ਤੇ ਜਿਹੜੀ એનર્ਜੀ ਆ ਬਿਜਲੀ ਤੇ ਹੁੰਦੀ ਆ ਉਹਨੂੰ ਜੇ ਕੱਢ ਦਿੱਤਾ ਜਾਵੇ ਤਾਂ ਉਹ 0.6% ਉਸ ਦੇ ਵਿੱਚ ਇਜ਼ਾਫਾ ਜਿਹੜਾ ਉਹ ਹੋਇਆ ਆ ਪਿਛਲੇ ਮਹੀਨੇ ਦੇ ਮੁਕਾਬਲੇ। ਸੋ ਬਹੁਤਾਤ ਦੇ ਵਿੱਚ ਮਹਿੰਗਾਈ ਦੀ ਜਿਹੜੀ ਦਰ ਆ ਉਹ ਹੁਣ ਫੂਡ ਨੂੰ ਲੈ ਕੇ ਤੇ ਤੇਲ ਬਿਜਲੀ ਇਹ એનર્ਜੀ ਦੇ ਖੇਤਰ ਦੇ ਵਿੱਚ ਹੁਣ ਜ਼ਿਆਦਾ ਮਹਿੰਗਾਈ ਜਿਹੜੀ ਇਸ ਟਾਈਮ ਵੱਧ ਚੁੱਕੀ ਆ। ਮਈ 2021 ਦੇ ਮੁਕਾਬਲੇ એનર્ਜੀ ਦੀਆਂ ਪ੍ਰਾਈਸਿਸ ਹਰਜੋਤ ਸਿੰਘ ਜੀ ਸਟੈਗਰਿੰਗ 34.6 ਜਿਹੜੀਆਂ ਉਹ ਵਧੀਆਂ ਆ। ਇਸੇ ਬਾਬਤ ਜੇ ਇਕੱਲੇ ਫੂਡ ਦੀ ਰਾਸ਼ਨ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਦੇ ਮੁਕਾਬਲੇ 10% ਇਸ ਦੇ ਵਿੱਚ ਇਜ਼ਾਫਾ ਹੋ ਚੁੱਕਾ ਹੈ। ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਇਹ ਜਿਹੜੇ ਆંકੜੇ ਜਿਹੜੇ ਉਹ ਜਾਰੀ ਕੀਤੇ ਆ। ਕਹਿੰਦੇ ਵੀ ਪਹਿਲੀ ਵਾਰ ਹੋਇਆ ਆ ਵੀ 40 ਸਾਲਾਂ ਦੇ ਵਿੱਚ ਮੋਰ ਦੈਨ ਓਵਰ 10 ਜਿਹੜੇ 40 ਇਅਰਸ 4 ਦਹਾਕਿਆਂ ਦੇ ਵਿੱਚ 10% ਤੋਂ ਵੱਧ ਇਜ਼ਾਫਾ ਜਿਹੜਾ ਆ ਪ੍ਰਾਈਸਿਸ ਦੇ ਵਿੱਚ ਇੱਕ ਸਾਲ ਦੇ ਬਾਬਤ ਹੋਇਆ ਆ। ਤੇ ਇਸੇ ਤਰੀਕੇ ਦੇ ਨਾਲ 에ਅਰਲਾਈਨ ਦੇ ਪ੍ਰਾਈਸ ਜਿਹੜੇ ਹਰਜੋਤ ਸਿੰਘ ਜੀ ਉਹ ਵੀ 37.8% ਵਧੇ ਆ। ਨਵੀਆਂ ਗੱਡੀਆਂ ਦੀਆਂ ਕੀਮਤਾਂ 12.6% ਤੇ ਜਿਹੜੀਆਂ ਪੁਰਾਣੀ ਗੱਡੀਆਂ ਦੀਆਂ ਕੀਮਤਾਂ 16.1% ਜਿਹੜੀਆਂ ਪਹੁੰਚੀਆਂ ਆ। ਇਸ ਸਾਰੇ ਕਾਸੇ ਦੇ ਵਿੱਚ ਤੇਲ ਹੌਲੀ ਦੇਣੀ $5 ਪਰ ਗੈਲਨ ਨੂੰ ਜਿਹੜਾ ਨੈਸ਼ਨਲ ਐਵਰੇਜ ਦੇ ਉੱਤੇ ਪਹੁੰਚ ਚੁੱਕਾ ਆ। ਸੋ ਬਿਲਕੁਲ ਅੱਜ ਕੱਲ ਜਿੰਨੇ ਵੀ USA ਦੇ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਤੁਸੀਂ ਦੇਖ ਲਓ ਕਹਿੰਦੇ ਵੀ ਸਭ ਤੋਂ ਵੱਧ ਟ੍ਰੈਂਡਿੰਗ ਗੈਸ ਸਟੇਸ਼ਨ ਨੂੰ ਲੈ ਕੇ ਹੋ ਰਹੀ ਹੈਗੀ ਆ। ਗੈਸ ਪ੍ਰਾਈਸਿਸ ਨੂੰ ਲੈ ਕੇ ਆ 48.7% ਜਿਸ ਤਰ੍ਹਾਂ ਤੁਸੀਂ ਦੱਸਿਆ ਆ ਪਿਛਲੇ ਸਾਲ ਨਾਲੋਂ ਗੈਸ ਦੀਆਂ ਪ੍ਰਾਈਸਿਸ ਵਧੀਆਂ। ਯੂਜ਼ ਕਾਰਾਂ ਦੀਆਂ 16%, ਨਵੀਆਂ ਦੀ ਤੁਸੀਂ ਦੱਸੇ ਦਿੱਤੀਆਂ। ਫੂਡ 10% ਵਧਿਆ, ਪਰ ਕਹਿੰਦੇ ਸ਼ੁਰੂਆਤ ਹੋਈ ਆ ਹਜੇ, ਇਹ ਸਿਚੁਏਸ਼ਨ ਬਹੁਤ ਬੈਡ ਹੋਣੀ ਆ। ਤੇ ਅੱਜ ਜੇ ਡਾਓ ਜੋਨ ਇੰਡਸਟਰੀਅਲ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਅੱਜ ਪੂਰੀ ਤਰ੍ਹਾਂ ਰਗੜ ਹੋਏ ਹੈਗੇ ਲੋਕ। ਹੁਣ ਜਦੋਂ ਅਸੀਂ ਤੁਹਾਡੇ ਨਾਲ ਇਸ ਟਾਈਮ ਗੱਲਬਾਤ ਕਰ ਰਹੇ ਹੈਗੇ ਆ ਡਾਓ ਜੋਨ ਇੰਡਸਟਰੀਅਲ 755 ਪੁਆਇੰਟ ਡਾਊਨ ਹੈਗਾ। ਪਹਿਲਾਂ 800 ਪੁਆਇੰਟ ਡਾਊਨ ਸੀ ਜਦੋਂ ਸ਼ੁਰੂਆਤ ਹੋਈ ਸੀ। 31518 ਤੇ ਆ। S&P ਇੰਡੈਕਸ 103.9 ਡਾਊਨ ਹੈਗਾ। ਨੈਸਡੈਕ 378.99 ਡਾਊਨ ਹੈਗਾ। ਸੋ ਬਹੁਤ ਵੱਡੇ ਨੰਬਰ ਦੇ ਵਿੱਚ ਸਟਾਕ ਮਾਰਕੀਟ ਡਾਊਨ ਜਾ ਰਹੀ ਹੈਗੀ ਆ। ਉਧਰ ਜਾਪਾਨ ਵਾਲਿਆਂ ਦਾ ਜੈਨ ਡਾਲਰ ਦੇ ਮੁਕਾਬਲੇ ਪੂਰੀ ਤਰ੍ਹਾਂ ਲੁੜਕ ਗਿਆ ਆ। $1 ਦੇ ਮੁਕਾਬਲੇ 150 ਜੈਨ ਦੀ ਪ੍ਰਾਈਸ ਹੋ ਗਈ ਕੀਮਤ। ਕਹਿੰਦੇ ਵੀ ਜੇ ਇਹ ਸਿਚੁਏਸ਼ਨ ਚੱਲਦੀ ਰਹੀ ਏਸ਼ੀਆ ਦੀ ਗਲੋਬਲੀ ਏਸ਼ੀਆ ਦੇ ਜਿੰਨੇ ਮੁਲਕ ਆ ਉਹਨਾਂ ਦੀ ਮਾਰਕੀਟਸ ਤੇ ਬਹੁਤ ਬੁਰਾ ਅਸਰ ਪਊਗਾ। ਸੋ ਇਕਨੋਮੀ ਨੂੰ ਦੇਖਦੇ ਜਾਈਏ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਆ ਅਸਰ ਕੱਲਾ ਅਮਰੀਕਾ ਨਹੀਂ ਹੈ, ਪੂਰੇ ਵਰਲਡ ਦੇ ਵਿੱਚ ਇਹਦਾ ਅਸਰ ਪੈ ਰਿਹਾ। ਤੇ ਸਭ ਤੋਂ ਮਾੜੀ ਗੱਲ ਇਹ ਆ ਪਈ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੀ ਪ੍ਰਾਈਸ ਬਹੁਤ ਉੱਪਰ ਚਲੇ ਗਈ ਆ। ਆਪਾਂ ਲੱਕੀ ਆ ਫਿਰ ਵੀ ਚਲੋ ਉਦਾਂ ਦੇ ਮੁਲਕ ਵਿੱਚ ਵੱਸਦੇ ਆ, ਅਫੋਰਡ ਕਰ ਸਕਦੇ ਆ, ਪਰ ਜਿਹੜੇ ਗਰੀਬ ਮੁਲਕ ਹੈਗੇ ਆ ਉੱਥੇ ਕਹਿੰਦੇ ਭੁੱਖਮਰੀ ਆਉਣ ਦੇ ਪੂਰੇ ਚਾਂਸ ਬਣੇ ਹੋਏ ਆ, ਖਾਸ ਕਰਕੇ ਸਾਊਥ ਅਫਰੀਕਨ ਕੰਟਰੀਜ਼ ਦੇ ਵਿੱਚ। ਜੀ ਬਿਲਕੁਲ ਅਫਰੀਕਨ ਕੰਟਰੀਜ਼ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਇੱਦਾਂ ਦੀ ਸਥਿਤੀ ਜਿਹੜੀ ਆ ਉਹ ਬਣ ਸਕਦੀ। ਉਹਦੇ ਵਿੱਚ ਵੱਡਾ ਕਾਰਨ ਜਿਹੜਾ ਯੂਕਰੇਨ ਤੇ ਰੂਸ ਦਾ ਜਿਹੜਾ ਯੁੱਧ ਆ, ਕਿਉਂਕਿ ਉਹਨਾਂ ਦਾ ਅਨਾਜ ਉੱਥੇ ਬਹੁਤ ਜ਼ਿਆਦਾ ਘੱਲਿਆ ਜਾਂਦਾ ਸੀਗਾ। ਸੋ ਹੁਣ ਰੂਸ ਨੇ ਯੂਕਰੇਨ ਦੇ ਅਨਾਜ ਦੇ ਉੱਤੇ ਕਬਜ਼ਾ ਕਰਨ ਦੀ ਬਜਾਏ ਆਪਣੇ ਪ੍ਰੋਫਿਟ ਦੇ ਵਿੱਚ ਉਸ ਨੂੰ ਉਹਨਾਂ ਨੇ ਵੇਚਣਾ ਵੀ ਸ਼ੁਰੂ ਕਰ ਦਿੱਤਾ। ਯੂਕਰੇਨ ਦੇ ਤਾਂ ਆਲਰੇਡੀ ਮਾੜੇ ਹਾਲਾਤ ਉੱਥੇ ਜਿਹੜੇ ਉਹ ਬਣੇ ਪਏ ਆ। ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਾਰਾ ਕੁਝ ਜਿਹੜਾ ਆ ਇਹ ਇਸ ਟਾਈਮ ਝੰਜਟ ਬਣਿਆ ਪਿਆ ਆ। ਕੱਚੇ ਤੇਲ ਦੀਆਂ ਕੀਮਤਾਂ ਇਸ ਟਾਈਮ $122 ਤੱਕ ਕਈ ਥਾਵਾਂ ਦੇ ਉੱਤੇ ਪਰ ਜਿਹੜਾ ਕਰੂਡ ਆਇਲ ਜਿਹੜਾ ਬੈਰਲ ਦੇ ਹਿਸਾਬ ਦੇ ਨਾਲ ਉਹ ਉੱਤੇ ਪਹੁੰਚ ਚੁੱਕੀਆਂ ਹੈਗੀਆਂ ਨੇ। ਸੋ ਕਿਉਂਕਿ ਗੈਸ ਦੀਆਂ ਪ੍ਰਾਈਸਾਂ ਇਹਨਾਂ ਕਰਕੇ ਹੁਣ ਲਗਾਤਾਰ ਵੱਧ ਚੁੱਕੀਆਂ ਹੈਗੀਆਂ ਤੇ ਉਹ ਕਿਤੇ ਥੱਲੇ ਆਉਣ ਦਾ ਕੋਈ ਅਸਾਰ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ ਹੈਗਾ। ਸਰਕਾਰਾਂ ਦੇ ਵੀ ਹੱਥ ਇਸ ਟਾਈਮ ਖੜੇ ਹੋ ਚੁੱਕੇ ਆ ਇਸ ਮਹਿੰਗਾਈ ਦੇ ਉੱਤੇ ਕਾਬੂ ਪਾਉਣ ਦੇ ਲਈ। ਸੋ ਇਸ ਮਹੀਨੇ ਦੇ ਵਿੱਚ ਫੈਡ ਨੇ ਮੀਟਿੰਗ ਕਰਨੀ ਆ। ਉਹਨਾਂ ਨੇ 100% ਜਿਹੜਾ ਆ
50 ਬੇਸਿਸ ਪੁਆਇੰਟ ਆ ਉਹ ਉਹਨਾਂ ਨੇ ਵਧਾਉਣਾ ਹੀ ਵਧਾਉਣਾ ਆ। ਫਿਰ ਜੁਲਾਈ 'ਚ ਵੀ ਹੋਣੀ ਆ ਮੀਟਿੰਗ, ਸ਼ਾਇਦ ਉਹਦੇ ਵਿੱਚ ਵੀ ਵਧਾ ਦੇਣ। ਫਿਰ ਗਾਂਹ ਜਾ ਕੇ ਆਈ ਥਿੰਕ ਸਤੰਬਰ ਦੇ ਵਿੱਚ ਹੋਣੀ ਆ। ਸੋ ਇਸ ਵਾਰ ਇਸ ਸਾਲ ਦੇ ਵਿੱਚ ਜੇ ਇਨਫਲੇਸ਼ਨ ਦੇ ਉੱਤੇ ਕਾਬੂ ਪੈ ਜਾਵੇ ਤਾਂ ਮੈਂ ਕਹਿੰਦਾ ਵੀ ਬਹੁਤ ਵੱਡੀ ਜਿਹੜੀ ਗੱਲ ਹੋਊਗੀ। ਪਰ ਲੋਕਾਂ ਨੂੰ ਬਹੁਤ ਹੁਣ ਇਹਤਿਆਤ ਦੇ ਨਾਲ, ਧਿਆਨ ਦੇ ਨਾਲ ਜਿਹੜਾ ਖਰਚਾ ਕਰਨ ਦੀ ਜ਼ਰੂਰਤ ਆ। ਸੋ ਇਸ ਲਈ ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ ਵੀ ਮਹਿੰਗਾਈ ਦਾ ਜਦੋਂ ਦੌਰ ਆਉਂਦਾ ਆ, ਤੁਹਾਡੇ ਕੋਲ ਪਏ ਜਿਹੜੇ ਡਾਲਰ ਆ ਉਹਦੀ ਕੀਮਤ ਆਲਰੇਡੀ ਗਿਰ ਚੁੱਕੀ ਆ। ਸੋ ਉਸੇ ਹੀ ਜੇ ਤੁਹਾਡੇ ਕੋਲ ਪਹਿਲਾਂ ਵੀ 100 ਸੀ ਤੇ ਹੁਣ ਵੀ 100 ਆ, 100 ਦੇ ਨਾਲ ਹੁਣ $80 ਦਾ ਸਮਾਨ ਇੱਕ ਹਿਸਾਬ ਦੇ ਨਾਲ ਤੁਸੀਂ ਖਰੀਦ ਸਕੋਗੇ। ਏਦਾਂ ਮਹਿੰਗਾਈ ਜਿਹੜੀ ਉਹ ਵਧੀ ਹੈਗੀ ਆ। ਸੋ ਇਹ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਕਿਹੜੀਆਂ ਚੀਜ਼ਾਂ ਚਾਹੀਦੀਆਂ ਹੀ ਚਾਹੀਦੀਆਂ ਉਹੀ ਜਿਹੜੀਆਂ ਉਹ ਖਰੀਦੋ। ਜੇ ਇਸ ਤੋਂ ਬਗੈਰ ਸਰ ਸਕਦਾ ਆ, ਸਾਲ 2 ਸਾਲ ਤੁਸੀਂ ਇੰਤਜ਼ਾਰ ਕਰ ਸਕਦੇ ਆ ਤਾਂ ਤੁਸੀਂ ਜ਼ਰੂਰ ਉਸ ਦੇ ਲਈ ਵੇਟ ਕਰੋ। ਜਿੱਦਾਂ ਹਰਜੋਤ ਜੀ ਨੇ ਆਲਰੇਡੀ ਦੱਸ ਦਿੱਤਾ ਵੀ ਅੱਜ ਸਟਾਕ ਮਾਰਕੀਟ ਵੀ ਚੰਗੀ ਜਿਹੜੀ ਆ ਮੂਧੇ ਮੂੰਹ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਹੋਪਫੁਲੀ ਇਨਵੈਸਟਰ ਤਾਂ ਚਾਹੁੰਦਾ ਹੀ ਹੁੰਦਾ ਵੀ ਬਾਏ ਦੀ ਐਂਡ ਆਫ ਦਾ ਡੇ ਤਾਂ ਨੂੰ ਆ ਜਾਵੇ, ਪਰ ਅੱਜ ਹਾਲਾਤ ਕੁਛ ਨਸਾਜ਼ ਜਿਹੇ ਜਿਹੜੇ ਆ ਉਹ ਲੱਗ ਰਹੇ ਆ ਇਸ ਬਾਬਤ। ਸੋ ਧਿਆਨ ਦੇ ਨਾਲ ਚੱਲੋ ਜੀ। ਇਕਨੋਮਿਕ ਡਾਊਨਟਰਨ ਦੀਆਂ ਗੱਲਾਂ ਜਿਹੜੀਆਂ ਇਸ ਦੇ ਵਿੱਚ ਹੈਗੀਆਂ ਆ, ਨਾ ਆਵੇ ਚੰਗੀ ਗੱਲ ਆ, ਪਰ ਇਨਫਲੇਸ਼ਨ ਜਿਹੜੀ ਹੌਟਰ ਦੈਨ ਐਕਸਪੈਕਟਡ ਰਹੀ ਆ 8.6% ਦੇ ਉੱਤੇ ਇਨਫਲੇਸ਼ਨ ਮਈ ਮਹੀਨੇ 'ਚ, ਉਹਦੇ ਨਾਲ ਜ਼ਰੂਰ ਸਾਰਿਆਂ ਨੂੰ ਜਿਹੜਾ ਉਹ ਝਟਕਾ ਲੱਗਾ ਆ। ਸੋ ਨਵਾਂ ਰਿਕਾਰਡ ਪਿਛਲੇ 4 ਦਹਾਕਿਆਂ ਦੇ ਵਿੱਚ, 40 ਸਾਲਾਂ ਦੇ ਵਿੱਚ ਨਿਊ 40 ਈਅਰ ਹਾਈ ਜਿਹੜਾ ਉਹ ਦੇਖਿਆ ਗਿਆ ਆ। ਇਸ ਤੋਂ ਪਹਿਲਾਂ 40 ਸਾਲ ਪਹਿਲਾਂ 8.3% ਜਿਹੜਾ ਮੈਕਸੀਮਮ ਜਿਹੜਾ CPI ਹੈਗਾ ਆ, ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਵਧਿਆ ਸੀ, ਪਰ ਹੁਣ ਇਹ 8.6% ਦੇ ਉੱਤੇ ਆ ਚੁੱਕਾ ਆ, ਜੋ ਕਿ ਕਿਤੇ ਨਾ ਕਿਤੇ ਖਤਰੇ ਵਾਲੀ ਇੱਕ ਹਿਸਾਬ ਦੇ ਨਾਲ ਗੱਲ ਹੈਗੀ ਆ। ਅਗਲੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗੈਸ ਪ੍ਰਾਈਸਸ ਤੇ ਗੈਸ ਸਟੇਸ਼ਨਸ ਨੂੰ ਲੈ ਕੇ। ਅੱਜ ਕੈਲੀਫੋਰਨੀਆ ਦੇ ਵਿੱਚ ਮਡੇਰਾ ਫ੍ਰਿਜ਼ਨੋ ਦੇ ਲਾਗੇ ਡੀਜ਼ਲ ਦੀ ਪ੍ਰਾਈਸ $7 ਤੇ 14 ਸੈਂਟ ਸੀ ਅੱਜ ਸਵੇਰੇ, ਤੇ ਅਨਲੀਟਡ ਗੈਸ $5.99। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ 3 ਪੰਜਾਬੀਆਂ ਨੇ ਆਪਣਾ ਪੂਰੀ ਪੰਜਾਬੀ ਕੌਮ ਦਾ ਨਾਂ ਜਿਹੜਾ ਹੈ ਉਹ ਬਦਨਾਮ ਕੀਤਾ ਭਈ ਫ੍ਰਿਜ਼ਨੋ ਏਰੀਏ ਦੇ ਸੀ, ਉਹਨਾਂ ਨੇ ਮੋਡੈਸਟੋ ਏਰੀਏ 'ਚ ਜਾ ਕੇ ਗੈਸ ਚੋਰੀ ਕਰਦੇ ਸੀ। ਪਰ ਲਿਵਿੰਗਸਟਨ 'ਚ, ਹਾਂਜੀ। ਬਹੁਤ ਆਪਣੇ ਪੰਜਾਬੀ ਹੈਗੇ ਆ ਜਿਹੜਾ ਆਪਣੀ ਕੌਮ ਦਾ ਨਾਂ ਵੀ ਚਮਕਾਉਂਦੇ ਹੈਗੇ ਆ। ਜੇ ਅੱਜ ਤੁਸੀਂ ਗੈਸ ਸਟੇਸ਼ਨ ਪਾ ਕੇ ਮਿਸਟਰ ਸਿੰਘ ਪਾ ਕੇ ਖਬਰ ਕੱਢ ਲਓ ਟੌਪ ਦੇ ਉੱਤੇ, ਚਾਹੇ ਉਹ CNN ਆ ਚਾਹੇ ਫੀਨਿਕਸ ਆ, ਉੱਥੇ ਇਹ ਵਧੀਆ ਨਿਊਜ਼ ਆ ਰਹੀ ਆ। ਇੱਕ ਜਸਵਿੰਦਰ ਸਿੰਘ ਨਾਮ ਦਾ ਗੈਸ ਸਟੇਸ਼ਨ ਓਨਰ ਫੀਨਿਕਸ ਐਰੀਜ਼ੋਨਾ 'ਚ ਆ, ਸਿੰਘ ਆ ਉਹ ਪੂਰਾ, ਤੇ ਉਹ ਕਹਿੰਦਾ ਵੀ ਜਿੰਨੇ ਦੀ ਗੈਸ ਮੈਂ ਲੈ ਰਿਹਾ ਉਸ ਤੋਂ ਘੱਟ ਪ੍ਰਾਈਸ ਦੇ ਉੱਤੇ ਸੈਲ ਕਰ ਰਿਹਾ ਹੈਗਾ। ਤੇ ਉਸ ਦੀ ਸਾਰਿਆਂ ਨੇ ਕਵਰੇਜ ਕੀਤੀ ਹੈਗੀ ਆ। ਫੀਨਿਕਸ ਦੇ ਵਿੱਚ ਇਹ ਗੈਸ ਸਟੇਸ਼ਨ ਆ। ਜਦੋਂ CNN ਦੇ ਇੱਕ ਰਿਪੋਰਟਰ ਨੇ ਉਹਨੂੰ ਪੁੱਛਿਆ ਵੀ ਤੂੰ ਭਾਈ ਇਹ ਬਾਕੀ ਤਾਂ ਏਦਾਂ ਇੰਨੀ ਮਹਿੰਗੀ ਗੈਸ ਆ, ਤੂੰ ਕਦੇ ਘੱਟ ਵੇਚ ਰਿਹਾ? ਉਹ ਕਹਿੰਦਾ ਵੀ ਮੈਂ ਤਾਂ ਮੇਰੀ ਵਾਈਫ ਅਸੀਂ ਜ਼ਿਆਦੇ ਘੰਟੇ ਕੰਮ ਲਾ ਕੇ ਕੰਮ ਕਰ ਰਹੇ ਹੈਗੇ ਆ, ਪਰ ਗਿਵ ਏ ਬ੍ਰੇਕ ਟੂ ਦਾ ਕਸਟਮਰ ਐਂਡ ਮਾਈ ਕਮਿਊਨਿਟੀ। ਕਹਿੰਦੇ ਵੀ ਮੈਂ ਆਪਣੀ ਕਮਿਊਨਿਟੀ ਨੂੰ ਤੇ ਮੇਰੇ ਕਸਟਮਰਾਂ ਨੂੰ ਬ੍ਰੇਕ ਦੇਣੀ ਚਾਹੁੰਦਾ ਆ। ਗੈਸ ਅੱਗੇ ਬਹੁਤ ਮਹਿੰਗੀ ਹੈਗੀ ਆ। ਸੋ ਉਸ ਦੀ ਪ੍ਰਸ਼ੰਸਾ ਜਿਹੜੀ ਆ ਪੂਰੇ ਇਕੱਲਾ ਫੀਨਿਕਸ ਐਰੀਜ਼ੋਨਾ ਨਹੀਂ, ਪੂਰੇ USA ਦੇ ਵਿੱਚ ਹੋ ਰਹੀ ਹੈਗੀ। ਜੀ, ਜੀ, ਬਿਲਕੁਲ। ਸੋ ਚੰਗੀ ਜਿਹੜੀ ਇੱਕ ਗੱਲ ਇਸਨੇ ਪਿਰਤ ਜਿਹੜੀ ਉਹ ਪਾਈ ਹੈਗੀ ਆ, ਪਰ ਇਹ ਵੀ ਹਰਜੋਤ ਸਿੰਘ ਜੀ ਕਿੰਨਾ ਕੁ ਚਿਰ ਆਪਣਾ ਢਿੱਡ ਪਾੜ ਕੇ ਜਿਹੜਾ ਲੋਕਾਂ ਨੂੰ ਖਵਾਊਗਾ। ਸੋ ਇਵੈਂਚੁਅਲੀ ਤਾਂ ਜੇ ਪਿੱਛੋਂ ਰਾਹਤ ਮਿਲੂਗੀ ਤਾਂ ਹੀ ਬੰਦਾ ਜਿਹੜਾ ਇੱਦਾਂ ਦੀਆਂ ਚੀਜ਼ਾਂ 'ਚ ਸਰਵਾਈਵ ਕਰ ਸਕਦਾ ਆ। ਸੋ ਦੇਖਣ ਦੀ ਲੋੜ ਆ ਵੀ ਹੁਣ ਭਾਈ ਅੱਗੇ ਕੀ ਜਿਹੜਾ ਉਹ ਕੀਤਾ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਜੇ ਗੁੱਡ ਨਿਊਜ਼ ਦੇ ਵਿੱਚ ਗੱਲ ਕਰਦੇ ਜਾਈਏ, ਮੁੰਡਾ ਕਰਨ ਸਿੰਘ ਦੀ ਅਸੀਂ ਗੱਲ ਜਿਹੜੀ ਉਹ ਕਰਦੇ ਹਾਂ। ਇਹ ਜਿਹੜਾ ਯੰਗੈਸਟ ਗ੍ਰੈਜੂਏਟ ਹਰਜੋਤ ਸਿੰਘ ਜੀ ਬਣ ਗਿਆ ਹੈਗਾ ਆ। ਸੋ ਕਰਨ ਸਿੰਘ ਲੈਥਰੋਪ ਦਾ ਰਹਿਣ ਵਾਲਾ, ਕੈਲ ਪੋਲੀ ਦੇ ਵਿੱਚੋਂ ਇਸਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਗਰੀ ਉਹ ਕੰਪਲੀਟ ਕਰ ਲਈ ਆ 18 ਸਾਲ ਦੀ, ਮਹਿਜ 18 ਸਾਲ ਦੀ ਜਿਹੜੀ ਆ ਉਹ ਉਮਰ ਦੇ ਵਿੱਚ। ਸੈਨ ਲੂਇਸ ਓਬਿਸਪੋ ਦੇ ਵਿੱਚ ਕੈਲ ਪੋਲੀਟੈਕਨਿਕ ਹੈਗਾ ਆ, ਅਮਰੀਕਾ ਦਾ, ਕੈਲੀਫੋਰਨੀਆ ਦਾ ਵੈਰੀ ਰਿਪਿਊਟਡ ਕਾਲਜਸ ਦੇ ਵਿੱਚੋਂ ਜਿਹੜਾ ਇਹ ਆਉਂਦਾ ਆ। ਲੈਥਰੋਪ ਹਾਈ ਸਕੂਲ ਦੇ ਵਿੱਚ ਕਹਿੰਦੇ ਵੀ ਜਦ ਉਸ ਦੇ ਨਾਲ ਦੇ ਜਿਹੜੇ ਸੀਨੀਅਰਸ ਆ ਉਹ ਡਿਪਲੋਮਾਸ ਦੇ ਲਈ ਰੈਡੀ ਹੋ ਰਹੇ ਆ, ਇਹ ਸੋਚ ਰਹੇ ਆ ਵੀ ਮੈਂ ਕਿਹੜੇ ਕਾਲਜ ਦੇ ਵਿੱਚ ਜਾਣਾ ਆ ਫਾਲ ਮਹੀਨੇ 'ਚ, 18 ਸਾਲਾਂ ਦੇ ਕਰਨ ਸਿੰਘ ਨੇ ਆਪਣੀਆਂ ਜਿਹੜੀਆਂ ਫੀਲਿੰਗਸ ਆ ਇਹ ਸਾਰੀਆਂ ਚੀਜ਼ ਆਲਰੇਡੀ ਕੰਪਲੀਟ ਕਰ ਲਏ ਆ। ਸੋ ਕਹਿੰਦੇ ਵੀ ਲੈਥਰੋਪ ਦੇ ਹਾਈ ਸਕੂਲ ਨੂੰ 3 ਸਾਲ ਪਹਿਲਾਂ ਹੀ ਜਿਹੜਾ ਫਿਨਿਸ਼ ਕਰਕੇ
ਤੇ ਬੈਚਲਰ ਡਿਗਰੀ ਇਸਨੇ ਮੈਗਨਾ ਕਮ ਲਾਡੇ ਜਿਹੜੀ ਆ ਉਹ ਕੀਤੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ, ਤੇ ਉਸ ਦੀਆਂ ਜਿਹੜੀਆਂ ਪੜ੍ਹਾਈ ਆ ਉਹ ਕੰਪਲੀਟ ਹੋ ਚੁੱਕੀ ਆ ਕੈਲ ਪੋਲੀ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਹੀ, ਤੇ ਹੁਣ ਕਹਿੰਦੇ ਵੀ ਆਪਣਾ ਗ੍ਰੈਜੂਏਟ ਸਕੂਲ ਨੂੰ ਜਿਹੜਾ ਉਹ ਸ਼ੁਰੂ ਕਰੂਗਾ। ਕੈਲ ਪੋਲੀ ਦੇ ਇਤਿਹਾਸ ਦੇ ਵਿੱਚ ਕਰਨ ਸਿੰਘ ਸਭ ਤੋਂ ਯੰਗੈਸਟ, ਸਭ ਤੋਂ ਛੋਟੀ ਉਮਰ ਦਾ ਜਿਹੜਾ ਗ੍ਰੈਜੂਏਟ ਆ ਉਹ ਬਣਿਆ ਆ। ਇਸ ਤੋਂ ਪਹਿਲਾਂ ਇੱਕ ਯੰਗੈਸਟ ਮਸਟੈਂਗ ਪ੍ਰਸਿਲਾ ਬਟਲਰ ਸੀ, ਇੰਗਲਿਸ਼ ਮੇਜਰ, ਉਹਨੇ ਵੀ 1988 ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆਪਣੀ ਗ੍ਰੈਜੂਏਸ਼ਨ ਨੂੰ ਉਹ ਕੰਪਲੀਟ ਕੀਤਾ ਸੀਗਾ। ਸੋ ਕਹਿੰਦੇ ਵੀ ਇਹ ਹੁਣ ਰਿਸਰਚਰ ਹੈਗਾ ਆ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ, ਤੇ ਅਲਟਰਾਸਾਊਂਡ ਦੇ ਉੱਤੇ ਇਹ ਸਟੱਡੀ ਕਰ ਲਿਆ ਆ ਵੀ ਅਲਜ਼ਾਈਮਰ ਡਿਜ਼ੀਜ਼ ਤੇ ਐਪੀਲੈਪਸੀ ਜਿਹੜਾ ਮਿਰਗੀ ਦਾ ਦੌਰਾ ਪੈਂਦਾ ਆ ਉਸ ਨੂੰ ਕਿੱਦਾਂ ਟਰੀਟ ਜਿਹੜਾ ਉਹ ਕੀਤਾ ਜਾ ਸਕਦਾ ਆ। ਪਾਲੋ ਆਲਟੋ ਦੇ ਕੈਂਪਸ ਦੇ ਵਿੱਚ ਅਗਲੇ ਫਾਲ ਸਟੈਨਫੋਰਡ ਦੇ ਵਿੱਚ ਆਪਣੀ ਇਹ ਡਾਕਟਰੇਟ ਸ਼ੁਰੂਆਤ ਕਰਨ ਜਾ ਰਿਹਾ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ। ਸੋ ਬਹੁਤ ਨਾਮ ਮੁੰਡੇ ਨੇ ਇਹ ਰੌਸ਼ਨ ਕੀਤਾ, ਇਹਦੇ ਪਰਿਵਾਰ ਵਾਲੇ ਇਹ ਖੁਦ ਜਿਹੜੇ ਵਧਾਈ ਦੇ ਪਾਤਰ ਨੇ, ਬਹੁਤ ਬਹੁਤ ਇਸ ਨੂੰ ਮੁਬਾਰਕਾਂ। ਤੇ ਇੱਦਾਂ ਦੇ ਜਿਹੜੇ ਬੰਦੇ ਆ, ਇੱਦਾਂ ਦੇ ਮੁੰਡੇ ਆ, ਇੱਦਾਂ ਦੇ ਨਿਆਣੇ ਜਿਹੜੇ ਆ ਉਹ ਸਾਡੇ ਜਿਹੜੇ ਆਈਡਲ ਆ ਉਹ ਹੋਣੇ ਚਾਹੀਦੇ ਆ, ਤਾਂ ਜੋ ਬਾਕੀ ਨਿਆਣੇ ਵੀ ਇਹਨਾਂ ਨੂੰ ਦੇਖ ਕੇ ਇਸ ਪਾਸੇ ਵੱਲ ਨੂੰ ਵਧਣ। ਜੀ ਬਿਲਕੁਲ। ਸੋ ਪਰਿਵਾਰ ਨੂੰ ਤੇ ਕਰਨ ਸਿੰਘ ਨੂੰ ਬਹੁਤ-ਬਹੁਤ ਪੰਜਾਬੀ ਜਿਹੜੀ ਯੂਐਸਏ ਦੀ ਟੀਮ ਵੱਲੋਂ ਵਧਾਈਆਂ। ਅਗਲੀ ਖਬਰ ਵੱਲ ਚਲੀਏ। ਜੇਮਸ ਵੈਬ ਸਪੇਸ ਟੈਲੀਸਕੋਪ ਇਸ ਨੂੰ ਹਿੱਟ ਕੀਤਾ ਹੈਗਾ ਇੱਕ ਮੀਟੇਓਰਾਇਡ ਨੇ। ਕਹਿੰਦੇ ਵੀ ਬਿਲੀਅਨਸ ਡਾਲਰ ਵਰਥ ਆਫ ਡਾਲਰ ਦੀ ਟੈਲੀਸਕੋਪ ਨੂੰ ਇੱਕ ਛੋਟੇ ਜਿਹੇ ਰੌਕ ਫਰੈਗਮੈਂਟ ਨੇ ਹਿੱਟ ਕੀਤਾ ਜੇਮਸ ਵੈਬ ਸਪੇਸ ਟੈਲੀਸਕੋਪ ਦੇ ਮੇਨ ਮਿਰਰ ਦੇ ਵਿੱਚ, ਜਿਹਦੇ ਨਾਲ ਕਾਫੀ ਜ਼ਿਆਦਾ ਇਸ ਦਾ ਡੈਮੇਜ ਹੋ ਗਿਆ ਹੈਗਾ। ਜੇਮਸ ਵੈਬ ਲਾਂਚ ਹੋਈ ਸੀ ਦਸੰਬਰ ਦੇ ਵਿੱਚ, ਇੱਕ ਤਰ੍ਹਾਂ ਨਾਲ ਰੈਵੋਲੂਸ਼ਨਰੀ ਸੀਗੀ, ਤੇ ਐਸਟਰੋਨੋਮਰਸ ਜਿਹੜੇ ਆ ਉਹ ਇਸ ਦੇ ਉੱਤੇ ਚੈੱਕ ਕਰ ਰਹੇ ਹੈਗੇ ਆ ਵੀ ਕੋਈ ਮੇਜਰ ਡੈਮੇਜ ਤਾਂ ਨਹੀਂ ਇਸ ਨੂੰ ਹੋਇਆ। ਜੀ, ਮਾਈਕਰੋਮੀਟਰੋਇਡ ਜਿਹੜਾ ਆ ਕਹਿੰਦੇ ਵੀ ਉਸਨੇ ਹਿੱਟ ਕੀਤਾ ਆ। ਨਾਸਾ ਹਾਲ ਦੀ ਘੜੀ ਤਾਂ ਇਹ ਕਹਿ ਰਹੀ ਆ ਵੀ ਇਹ ਆਪਣੇ ਜਿੰਨੇ ਵੀ ਮਿਸ਼ਨ ਆ ਉਸ ਨੂੰ ਜਿਹੜਾ ਉਹ ਕਰ ਸਕਦਾ ਆ। ਉਹਦੇ ਵਿੱਚ ਇਸ ਦੀ क्षमता ਦੇ ਵਿੱਚ ਕੋਈ ਬਹੁਤੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੂਗਾ ਵੀ ਇਹ ਜਿਹੜਾ ਮਾਈਕਰੋਮੀਟਰੋਇਡ ਆ ਉਸ ਦੇ ਵੱਜਣ ਦੇ ਨਾਲ ਜੇਮਸ ਵੈਬ ਟੈਲੀਸਕੋਪ ਨੂੰ ਕਿੰਨਾ ਕੁ ਨੁਕਸਾਨ ਪਹੁੰਚਿਆ ਆ। ਇਹ ਕਾਫੀ ਜ਼ਿਆਦਾ ਮਿਲੀਅਨਸ ਆਫ ਮਾਈਲਸ ਦੂਰ L2 ਇੱਕ ਪੁਆਇੰਟ ਹੁੰਦਾ ਆ ਅਰਥ ਦਾ, ਧਰਤੀ ਦਾ, ਉਸ ਦੇ ਇਰਦ ਗਿਰਦ ਜਿਹੜਾ ਇਹ ਚੱਕਰ ਕੱਟ ਰਿਹਾ ਆ। ਤੇ ਇੱਥੇ ਜਿਹੜਾ ਮੈਨਡ ਮਿਸ਼ਨ ਜਿਹੜਾ ਉਹ ਨਹੀਂ ਜਾ ਸਕਦਾ ਜੇ ਇਸ ਨੂੰ ਠੀਕ ਵੀ ਕਰਨਾ ਪਵਿਆ। ਸੋ ਜੇ ਕੋਈ ਭਾਰੀ ਨੁਕਸਾਨ ਹੋਇਆ ਤਾਂ ਇਹ ਜਿਹੜਾ $10 ਬਿਲੀਅਨ ਦੀ ਲਾਗਤ ਦੇ ਨਾਲ ਬਣਿਆ ਜੇਮਸ ਵੈਬ ਸਪੇਸ ਟੈਲੀਸਕੋਪ ਆ, ਉਹ ਇੱਕ ਕਹਿ ਲਓ ਵੀ ਸਾਇੰਸਦਾਨਾਂ ਦੇ ਲਈ ਇੱਕ ਵੱਡਾ ਝਟਕਾ ਜਿਹੜਾ ਉਹ ਹੋਊਗਾ। ਪਰ ਉਮੀਦ ਕਰਦੇ ਹਾਂ ਵੀ ਇੱਦਾਂ ਦਾ ਨੁਕਸਾਨ ਜਿਹੜਾ ਉਹ ਨਾ ਹੀ ਹੋਇਆ ਹੋਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ 6 ਜਨਵਰੀ ਦੀ ਕਮੇਟੀ ਆ, ਉਹਨਾਂ ਦੀ ਜਿਹੜੀ ਪਹਿਲੀ ਟੈਲੀਵਾਈਜ਼ਡ ਟੈਸਟੀਮੋਨੀ ਹੋਈ ਆ, ਹੀਅਰਿੰਗਸ ਜਿਹੜੀਆਂ ਉਹ ਹੋਈਆਂ। ਇਸ ਦੇ ਵਿੱਚ ਕਮੇਟੀ ਦੇ ਕਹਿਣ ਮੁਤਾਬਕ ਉਹਨਾਂ ਨੇ ਟਰੰਪ ਨੂੰ ਹੀ ਜੋ US ਕੈਪੀਟਲ ਦੇ ਵਿੱਚ ਹਿੰਸਾ ਹੋਈ ਆ ਉਸ ਦਾ ਜ਼ਿੰਮੇਵਾਰ ਠਹਿਰਾਇਆ ਆ। ਕੱਲ ਜਿਹੜੀਆਂ 1000 ਤੋਂ ਵੱਧ ਕਹਿੰਦੇ ਇੰਟਰਵਿਊਜ਼ ਇਸ ਕਮੇਟੀ ਨੇ ਆਪਣੇ ਕਈ ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਜਿਹੜੀਆਂ ਇਹ ਕੀਤੀਆਂ, ਤੇ ਉਹਨਾਂ ਦੇ ਵਿੱਚੋਂ ਸਾਬਕਾ ਜਿਹੜੇ ਅਟਰਨੀ ਜਨਰਲ ਆ ਵਿਲੀਅਮ ਬਾਰ, ਉਹਨਾਂ ਦੀ ਟੈਸਟੀਮੋਨੀ ਵੀ ਉਹਨਾਂ ਨੇ ਪੇਸ਼ ਜਿਹੜੀ ਉਹ ਕੀਤੀ, ਜਿਸ ਦੇ ਵਿੱਚ ਵਿਲੀਅਮ ਬਾਰ ਹੋਣਾ ਨੇ ਇਹ ਸਪਸ਼ਟ ਕੀਤਾ ਵੀ ਕਹਿੰਦਾ ਮੇਰੇ ਨਾਲ 2-3 ਵਾਰੀ ਮੀਟਿੰਗ ਟਰੰਪ ਹੋਣਾ ਦੀ ਜਿਹੜੀ ਉਹ ਹੋਈ, ਜਿਸ ਦੇ ਵਿੱਚ ਉਹ ਝੂਠਾ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਇਲੈਕਸ਼ਨ ਜਿਹੜੇ ਆ ਉਹ ਚੋਰੀ ਕੀਤੇ ਗਏ, ਉਸ ਦੇ ਵਿੱਚ ਫਰਾਡ ਹੋਇਆ। ਕਹਿੰਦੇ ਵੀ ਮੈਂ ਉਦੋਂ ਹੀ ਉਹਨਾਂ ਨੂੰ ਇਹ ਕਹਿ ਦਿੱਤਾ ਸੀ ਵੀ ਇਹ ਟੋਟਲ BS ਹੈਗੀ ਆ, ਇਹਦੇ ਵਿੱਚ ਕੋਈ ਸੱਚਾਈ ਨਹੀਂ ਆ। ਸੋ ਜਿਹੜੇ ਅਟਰਨੀ ਜਨਰਲ ਵਿਲੀਅਮ ਬਾਰ ਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਆ ਵੀ ਪ੍ਰਸ਼ਾਸਨ ਨੂੰ ਜਿਹੜਾ ਉਹ ਛੱਡ ਕੇ ਗਏ ਸੀਗੇ, ਕਿਉਂਕਿ ਟਰੰਪ ਹੋਣੀ ਚਾਹੁੰਦੇ ਸੀਗੇ ਵੀ ਜਿਹੜੇ ਅਟਰਨੀ ਜਨਰਲ ਆ ਉਹ ਉਹਨਾਂ ਦੇ ਇਸ ਝੂਠੇ ਦਾਅਵੇ ਨੂੰ ਇਲੈਕਸ਼ਨ ਫਰਾਡ ਨੂੰ ਅੱਗੇ ਤੋਂ ਅੱਗੇ ਜਿਹੜੇ ਲੈ ਕੇ ਜਾਣ, ਜਿਸ ਨੂੰ ਤਕਰੀਬਨ ਸਾਰੇ ਹੀ ਮੁਲਕ ਦੇ ਕੋਰਟ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਆ ਇਹਨਾਂ ਦੇ ਇਸ ਦਾਅਵਿਆਂ ਨੂੰ, ਤੇ ਉਹ ਫਿਰ ਛੱਡ ਗਏ ਸੀਗੇ। ਸੋ ਉਹਨਾਂ ਨੇ ਵੀ ਇਹ ਕਿਹਾ ਵੀ ਇਸ ਦੇ ਵਿੱਚ ਫਰਾਡ ਨਹੀਂ ਹੋਇਆ, ਪਰ ਟਰੰਪ ਹੋਣਾ ਨੇ ਇਹ ਜਿਹੜਾ ਬਿਗਲ ਵਜਾਉਂਦੇ ਰਹੇ ਝੂਠ ਵਾਲਾ, ਜਿਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਉੱਥੇ ਵੀ ਜਿਹੜਾ ਉਹ ਪਹੁੰਚੇ। ਇੱਥੋਂ ਤੱਕ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਮੰਨਿਆ ਗਿਆ ਆ ਉਹਨਾਂ ਦੀ ਆਪਣੀ ਕੁੜੀ ਵੱਲੋਂ ਹੀ
ਵੀ ਜਿਹੜੀ ਇਵਾਂਕਾ ਟਰੰਪ ਆ ਵੀ ਮੈਂ ਵੀ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰੀ ਸੀ ਵੀ ਕਿਸੇ ਤਰੀਕੇ ਦਾ ਕੋਈ ਫਰਾਡ ਇਲੈਕਸ਼ਨ ਦੇ ਵਿੱਚ ਹੋਇਆ ਆ, ਪਰ ਉਹਨਾਂ ਦੀ ਜਿਹੜੀ ਲੜਕੀ ਇਵਾਂਕਾ ਟਰੰਪ ਹੁਣਾਂ ਦੀ, ਪ੍ਰੈਜ਼ੀਡੈਂਟ ਟਰੰਪ ਦੀ, ਉਹ ਬਾਅਦ ਦੇ ਵਿੱਚ ਜਿਹੜੀ ਸਟਾਪ ਦਾ ਸਟੀਲ ਇੱਦਾਂ ਦੀਆਂ ਚੀਜ਼ਾਂ ਦੀਆਂ ਰੈਲੀਜ਼ ਦੇ ਵਿੱਚ ਆਪਣੇ ਪਿਤਾ ਦੇ ਨਾਲ ਜਿਹੜੀ ਉਹ ਜਾਂਦੀ ਜ਼ਰੂਰ ਰਹੀ ਆ। ਸੋ ਕਾਫੀ ਕੁਛ ਇਹ ਜਿਹੜੀ ਟੈਲੀਵਾਈਜ਼ਡ ਹੀਅਰਿੰਗਸ ਆ ਉਹਨਾਂ ਵਿੱਚ ਆਪਾਂ ਨੂੰ ਹੁਣ ਨਵੀਆਂ ਚੀਜ਼ਾਂ ਦਾ ਜਿਹੜਾ ਕਹਿੰਦੇ ਆ ਵੀ ਪਤਾ ਜਿਹੜਾ ਉਹ ਲੱਗੇਗਾ। 1,40,000 ਤੋਂ ਵੱਧ ਜਿਹੜੇ ਡਾਕੂਮੈਂਟਸ 1 ਸਾਲ ਦੇ ਵਿੱਚ ਇਹਨਾਂ ਨੇ ਇਕੱਠੇ ਜਿਹੜੇ ਉਹ ਕੀਤੇ ਆ। 1,000 ਤੋਂ ਵੱਧ ਇੰਟਰਵਿਊਜ਼ ਇਹਨਾਂ ਨੇ ਕੰਡਕਟ ਜਿਹੜੀਆਂ ਉਹ ਕੀਤੀਆਂ ਆ। ਸੋ ਇਹ ਹੁਣ ਦੇਖਦੇ ਆ ਵੀ ਇਹਦੇ ਨਾਲ ਕਿੱਦਾਂ ਦਾ ਅਸਰ ਲੋਕਾਂ ਦੇ ਉੱਤੇ ਜਿਹੜੀ ਉਹ ਜਨਤਾ ਦੇ ਉੱਤੇ ਉਹ ਹੋਵੇਗਾ। ਜੀ, ਕਮੇਟੀ ਦੀ ਵਾਈਸ ਚੇਅਰ ਰਿਪਰੈਜ਼ੈਂਟੇਟਿਵ ਲਿਜ਼ ਚੈਨੀ, ਉਹਨਾਂ ਨੇ ਜਿਹੜੇ ਵਾਇਓਮਿੰਗ ਤੋਂ ਰਿਪਬਲਿਕਨ ਹੈਗੇ ਆ, ਕਹਿੰਦੇ ਵੀ ਕਾਫੀ ਪਾਵਰਫੁਲ ਆਪਣਾ ਜਿਹੜਾ ਲੈਕਚਰ ਦਿੱਤਾ, ਪ੍ਰੈਜੈਂਟੇਸ਼ਨ ਦਿੱਤੀ ਹੈਗੀ ਆ। ਸੋ ਉਸਨੇ ਆਪਣੀ ਪੋਜੀਸ਼ਨ ਕਾਫੀ ਗੁੱਡ ਬਣਾਈ ਆ। ਕਹਿੰਦੇ ਵੀ ਵਨ ਆਫ ਦਾ ਕੰਟੈਂਡਰ ਪ੍ਰੈਜ਼ੀਡੈਂਸ਼ੀਅਲ ਹੋ ਸਕਦੀ ਆ ਸਨ 2024 ਦੇ ਵਿੱਚ। ਇਹ ਜਿਹੜੀ ਡਿਕ ਚੇਨੀ ਆ ਵਾਈਸ ਪ੍ਰੈਜ਼ੀਡੈਂਟ ਸੀ, ਉਹਨਾਂ ਦੀ ਡਾਟਰ ਹੈਗੀ ਲਿਜ਼ ਚੇਨੀ। ਲਿਜ਼ ਚੇਨੀ ਨੇ ਆਪਣੇ ਇਸ ਭਾਸ਼ਣ ਦੇ ਵਿੱਚ ਜਦੋਂ ਇਹ ਕਮੇਟੀ ਦੀ ਸ਼ੁਰੂਆਤ ਹੋਈ ਸੀ ਉਹਦੇ ਵਿੱਚ ਕਿਹਾ ਵੀ ਇੱਕ ਵਕਤ ਆਊਗਾ ਟਰੰਪ ਤਾਂ ਨਹੀਂ ਰਹੂਗਾ, ਪਰ ਜਿਹੜੇ ਸਾਡੇ ਸਾਥੀ ਰਿਪਬਲਿਕਨਸ ਇਸ ਟਾਈਮ ਕਰ ਰਹੇ ਆ, ਉਹ ਜੋ ਉਹਨਾਂ ਨੇ ਆਪਣੇ ਇਸ ਆਨਰ ਨੂੰ ਕਾਲਾ ਦਾਗ ਲਾਇਆ ਆ, ਉਹ ਤੁਹਾਡੇ ਤੋਂ ਕਦੀ ਵੀ ਜਿਹੜਾ ਉਹ ਨਹੀਂ ਮਿਟੂਗਾ। ਸੋ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਸ ਟਾਈਮ ਮਾਹੌਲ ਜਿਹੜਾ ਆ ਉਹ ਮੈਨੂੰ ਲੱਗਦਾ ਵੀ ਕਾਫੀ ਜ਼ਿਆਦਾ ਗਰਮਾਉਣ ਵੱਲ ਨੂੰ ਜਿਹੜਾ ਵਧੂਗਾ। ਕੁਛ ਦਿਨ ਪਹਿਲਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜੂਨ ਮਹੀਨੇ ਦੇ ਵਿੱਚ ਇਹ ਖਤਰਾ ਜਤਾਇਆ ਆ ਵੀ ਕਈ ਤਰੀਕੇ ਦੀਆਂ ਜਿਹੜੀਆਂ ਇੱਦਾਂ ਦੀਆਂ ਗਤੀਵਿਧੀਆਂ ਜਿਹੜੀਆਂ ਵੱਧ ਸਕਦੀਆਂ। ਉਹਨਾਂ ਨੇ ਦੇਖ ਕੇ ਕਹਿ ਕੇ ਇਹ ਐਨਾਲਿਸਿਸ ਜਿਹੜਾ ਉਹ ਕੀਤਾ ਵੀ ਕਿਉਂਕਿ ਆ ਜਿਹੜੀਆਂ ਹੀਅਰਿੰਗਸ ਹੋਣੀਆਂ ਉਸ ਦੇ ਨਾਲ ਉੱਤੋਂ ਸੁਪਰੀਮ ਕੋਰਟ ਦੇ ਜਿਹੜੇ ਬਹੁਤ ਸਾਰੇ ਅਹਿਮ ਓਪੀਨੀਅਨ ਫੈਸਲੇ ਜਿਹੜੇ ਆਉਣੇ ਆ, ਜਿਨ੍ਹਾਂ 'ਚ ਅਬੋਰਸ਼ਨ ਦਾ ਮਸਲਾ ਆ, ਜਿਹੜਾ ਫਸਟ ਅਮੈਂਡਮੈਂਟ ਦਾ ਜਿਹੜਾ ਰਿਲੀਜੀਅਸ ਫਰੀਡਮ ਵਾਲਾ ਉਸ ਨੂੰ ਲੈ ਕੇ, ਫਿਰ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਆ, ਗਨ ਕੰਟਰੋਲ ਦਾ ਜਿਹੜਾ ਮਸਲਾ ਹੈ, ਉਹਦੇ ਤੇ ਕਈ ਫੈਸਲੇ ਆਉਣੇ। ਕਹਿੰਦੇ ਵੀ ਇਹ ਜੂਨ ਮਹੀਨੇ ਦੇ ਵਿੱਚ ਕਾਫੀ ਗਰਮਾਇਸ਼ ਤੇ ਕਾਫੀ ਜਿਹੜਾ ਮਾਹੌਲ ਤੱਤਾ ਇਸ ਗੱਲੋਂ ਰਹਿ ਸਕਦਾ ਆ ਵੀ ਕੋਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਸਕਦੀਆਂ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਐਨਾਲਿਸਿਸ ਕਰਕੇ ਜਿਹੜਾ ਉਹ ਆਖਿਆ ਆ। ਸੋ ਸਾਰੇ ਜਾਣੇ ਭਾਈ ਸਤਰਕ ਰਹਿਣ ਦੀ ਜਿਹੜਾ ਜ਼ਰੂਰਤ ਆ, ਭਾਵਨਾਵਾਂ ਦੇ ਵੇਗ ਦੇ ਵਿੱਚ ਬਹਿਣ ਦੀ ਬਜਾਏ ਠੰਡੇ ਦਿਮਾਗ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਜਿਹੜੀ ਉਹ ਇਸ ਟਾਈਮ ਜ਼ਰੂਰਤ ਰਹੇਗੀ। ਮਾਹੌਲ ਜ਼ਿਆਦਾ ਪੋਲੀਟੀਕਲੀ ਬਹੁਤ ਜ਼ਿਆਦਾ ਚਾਰਜਡ ਜਿਹੜਾ ਆ ਆਉਣ ਵਾਲੇ ਦਿਨਾਂ 'ਚ ਹੋਣ ਵਾਲਾ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ ਦਿਨਾਂ 'ਚ ਵੀ ਡਿਸਕਸ ਕੀਤਾ ਸੀ ਵੀ ਹੋਮ ਇਨਵੇਜਨਸ ਸੈਨ-ਹੋਜ਼ੇ ਕੈਲੀਫੋਰਨੀਆ 'ਚ ਬਹੁਤ ਹੀ ਖਤਰਨਾਕ ਹੋਮ ਇਨਵੇਜਨਸ ਰੋਬਰੀਜ਼ ਹੋਈਆਂ ਪਿਛਲੇ ਹਫ਼ਤੇ ਦੇ ਦੌਰਾਨ। ਉਹਨਾਂ ਦੇ ਵਿੱਚ ਇੱਕ ਇੰਡੀਅਨ ਦਾ ਘਰ ਸੀ। ਉਹਨਾਂ ਨੂੰ 6 ਜਾਣੇ ਗਨਸ ਲੈ ਕੇ ਉਹਨਾਂ ਦੇ ਘਰ ਦੇ ਅੰਦਰ ਵੜ ਗਏ ਤੇ ਕੱਲੀ ਚੀਜ਼ ਉਹਨਾਂ ਨੇ ਉੱਥੋਂ ਚੈੱਕ ਕੀਤੀ, ਸਿੱਟੀ, ਲੁੱਟੀ, ਡਰਾਇਆ ਵੀ। ਇਸੇ ਤਰ੍ਹਾਂ ਸੇਮ ਡੇ ਇੱਕ ਚਾਈਨੀਜ਼ ਕਪਲ ਦੀ ਸਟੋਰੀ ਆਈ ਆ ਵੀ 82 ਸਾਲਾਂ ਦਾ ਬਜ਼ੁਰਗ ਬੈਰੀਅਸਾ ਨੇਬਰਹੁੱਡ ਦੇ ਵਿੱਚ ਤੇ 72 ਸਾਲਾਂ ਦੀ ਉਹਨਾਂ ਦੀ ਵਾਈਫ, ਉਹਨਾਂ ਨੇ ਗਰਾਜ ਡੋਰ ਖੋਲਿਆ ਤੇ ਸਡਨਲੀ ਜਿਹੜੇ ਗਨ ਦੇ ਨਾਲ ਲੋਕ ਆ ਰੋਬਰ ਸੀਗੇ, ਉਹ ਉਹਨਾਂ ਨੇ ਘਰ ਦੇ ਵਿੱਚ ਵੜ ਗਏ ਤੇ ਪੂਰਾ ਕੱਲਾ ਸਮਾਨ ਉਹਨਾਂ ਦਾ ਜਿਹੜਾ ਉਹਨਾਂ ਨੇ ਖਿਲਾਰਿਆ ਤੇ ਕਲੈਕਟ ਕੀਤਾ। ਤੇ 3 ਜਾਣਿਆਂ ਨੇ ਉਹ ਤੋਂ ATM ਦਾ ਜਿਹੜਾ ਪਿਨ ਨੰਬਰ ਵੀ ਮੰਗਿਆ ਤੇ ਉਹ ਇੰਗਲਿਸ਼ ਅੰਡਰਸਟੈਂਡ ਨਹੀਂ ਕਰਦੇ ਸੀ ਤੇ ਟਰਾਂਸਲੇਟਰ ਉਹਨਾਂ ਨੇ ਕਾਲ ਕਰਕੇ ਉਹ ਤੋਂ ਨੰਬਰ ਲਿਆ ਤੇ ਨਾਲ ਬਜ਼ੁਰਗ ਨੂੰ ਲੈ ਗਏ ਬੈਂਕ ਦੇ ਵਿੱਚ ਪੈਸੇ ਕਢਾਉਣ ਦੇ ਲਈ। ਉਹਨਾਂ ਨੂੰ ਪਤਾ ਲੱਗ ਗਿਆ ਵੀ 100,000 ਦੇ ਕਰੀਬ ਬੈਂਕ ਦੇ ਵਿੱਚ ਪੈਸੇ ਹੈਗੇ ਆ। ਤੇ ਜਦੋਂ ਉਹ ਬੈਂਕ 'ਚ ਐਂਟਰ ਹੋਣ ਲੱਗਾ ਉਸ ਟਾਈਮ ਦੇ ਉੱਤੇ ਉਹ ਕੁਦਰਤੀ ਬੈਂਕ ਜਿਹੜੀ ਆ ਬੰਦ ਹੋ ਗਈ। 3 ਜਾਣਿਆਂ ਨੇ ਘਰ, ਜਿਹੜੀ ਉਹਦੀ ਵਾਈਫ ਸੀ ਤੇ ਇੱਕ ਬੱਚਾ ਸੀ, ਉਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਰੱਖਿਆ ਹੋਇਆ ਸੀ। ਦੇਖੋ ਸ਼ਰੇਆਮ ਇਹ ਇਦਾਂ ਦੀ ਜਿਹੜੀ ਸਟੋਰੀ ਆ ਆਪਾਂ ਮੂਵੀਆਂ 'ਚ ਸੁਣਦੇ ਆ, ਕੰਟਰੀਜ਼ ਦੇ ਵਿੱਚ ਸੁਣਦੇ ਆ, ਪਰ ਇਹ ਸਾਰਾ ਕੁਝ ਸੈਨ-ਹੋਜ਼ੇ ਕੈਲੀਫੋਰਨੀਆ, ਜਿਹਨੂੰ ਮੇਨ ਸਿਲੀਕਨ ਵੈਲੀ ਦਾ ਹੈਡ ਕਿਹਾ ਜਾਂਦਾ, ਉੱਥੇ ਇਹ ਵਾਪਰਿਆ ਹੈਗਾ। ਤੇ ਉਸ ਤੋਂ ਬਾਅਦ ਕਿਤੇ ਕਹਿੰਦੇ ਵੀ ਕਿੰਨੇ ਘੰਟਿਆਂ ਬਾਅਦ ਉਹਨਾਂ ਨੂੰ ਛੱਡ ਕੇ ਉਹ ਗਏ, ਪਰ ਸਾਰਾ ਕੁਝ ਲੁੱਟ ਕੇ ਲੈ ਗਿਆ। ਤੇ ਉਹ ਜਿਹੜੇ ਦੋਨੇ ਬਜ਼ੁਰਗ ਆ ਬਹੁਤ ਇਸ ਟਾਈਮ ਟਰਾਮਾਟਾਈਜ਼ ਹੋਏ ਆ, ਪਰ ਸਟਿਲ ਉਹ ਵੱਖ-ਵੱਖ ਮੀਡੀਆਜ਼ ਨੂੰ ਖਬਰਾਂ ਜਿਹੜੇ ਆਪਣੀ ਇੰਟਰਵਿਊ ਦੇ ਰਿਹਾ ਵੀ ਕਿਸ ਤਰ੍ਹਾਂ ਤੁਹਾਨੂੰ ਬਚਣਾ ਚਾਹੀਦਾ ਹੈਗਾ
ਵੀ ਅਸੀਂ ਤਾਂ ਗਲਤੀ ਕਰ ਲਈ। ਕਈ ਵਾਰੀ ਕੀ ਹੁੰਦਾ ਵੀ ਗਰਾਜ ਖੋਲ ਕੇ ਬੰਦਾ ਘੁੰਮਦਾ ਫਿਰਦਾ ਰਹਿੰਦਾ ਜਾਂ ਅੰਦਰ ਆ ਜਾਂਦਾ ਹੈ, ਤੇ ਬਹੁਤ ਧਿਆਨ ਰੱਖਣਾ ਚਾਹੀਦਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ। ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਨੂੰ ਆ, ਤੇ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਕੱਲ ਨੂੰ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਕੰਪਲੈਕਸ, ਜਿਸ ਦਾ ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ। ਇੱਥੇ ਦੁਪਹਿਰ 1 ਤੋਂ 3 ਵਜੇ ਤੱਕ ਸਰਦਾਰ ਅਜਮੇਰ ਸਿੰਘ ਸਿੱਖ ਹਿਸਟੋਰੀਅਨ ਤੇ ਜਿਹੜੇ ਸਿੱਖ ਚਿੰਤਕ ਜਿਹੜੇ ਨੇ, ਸਿੱਖ ਇਤਿਹਾਸਕਾਰ, ਸਿੱਖ ਚਿੰਤਕ ਨੇ, ਉਹ ਆਉਣਗੇ। ਆਪਣੀ ਭਾਸ਼ਣ ਤੇ ਚਰਚਾ ਜਿਹੜੀ ਆ ਉਹਨਾਂ ਦੀ ਹੋਵੇਗੀ। ਸੋ ਅਸੀਂ ਆਪ ਸਭ ਨੂੰ ਹੱਥ ਬੰਨ੍ਹ ਕੇ ਜਿਹੜੀ ਆ ਉਹ ਬੇਨਤੀ ਕਰਦੇ ਹਾਂ ਵੀ ਤੁਸੀਂ ਆਓ, ਪਹੁੰਚੋ, ਤੇ ਇਸ ਜਿਹੜੀ ਵਿਚਾਰ ਗੋਸ਼ਟੀ ਦੇ ਵਿੱਚ ਭਾਸ਼ਣ ਇਹਨਾਂ ਦਾ ਜਿਹੜਾ ਸੁਣੋ। ਕਿਸਾਨ ਸੰਘਰਸ਼ ਪ੍ਰਤੀ ਕਿਸ ਤਰੀਕੇ ਦਾ ਸਿੱਖ ਤੇ ਕਮਿਊਨਿਸਟ ਪਹੁੰਚ ਜਿਹੜੀ ਉਹ ਰਹੀ ਆ, ਉਸ ਦਾ ਨਿਖੇੜਾ ਕਰਨ ਦੇ ਲਈ, ਕਿਉਂਕਿ ਆਪਾਂ ਦੇਖਿਆ ਵੀ ਬਹੁਤ ਸਾਰੀਆਂ ਜਿਹੜੀਆਂ ਇਸ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਆ। ਸੋ ਉਸ ਨੂੰ ਲੈ ਕੇ ਜਿਹੜੇ ਸਰਦਾਰ ਅਜਮੇਰ ਸਿੰਘ ਆ ਉਹ ਆਪਣੇ ਨਾਲ ਚਰਚਾ ਜਿਹੜੀ ਉਹ ਕਰਨਗੇ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਹੁਮ ਹੁਮਾ ਕੇ ਜਿਹੜਾ ਉਹ ਤੁਸੀਂ ਪਹੁੰਚੋ ਤੇ ਇਸ ਭਾਸ਼ਣ ਨੂੰ, ਇਸ ਚਰਚਾ ਨੂੰ ਜਿਹੜਾ ਸੁਣਿਓ। 1 ਤੋਂ 3 ਵਜੇ ਤੱਕ, 11 ਜੂਨ ਯਾਨੀ ਕਿ ਸ਼ਨੀਚਰਵਾਰ, ਕੱਲ ਦਾ ਦਿਨ, ਦੁਪਹਿਰ 1 ਤੋਂ 3 ਵਜੇ ਤੱਕ। ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ। ਜੀ, ਸੋ ਸਮਾਂ ਬਿਲਕੁਲ ਐਗਜ਼ੈਕਟਲੀ 1 ਵਜੇ ਹੋਊਗਾ। ਸੋ ਇੱਦਾਂ ਨਾ ਸੋਚੋ ਵੀ ਥੋੜਾ ਬਹੁਤਾ ਅੱਗੇ ਪਿੱਛੇ ਹੋ ਜਾਣਾ, ਕਿਉਂਕਿ ਉਹਨਾਂ ਨੇ ਬਾਅਦ ਦੇ ਵਿੱਚ ਸ਼ਾਮ ਨੂੰ ਕਿਤੇ ਜਾਣਾ ਹੈਗਾ। ਸੋ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੀ ਪ੍ਰੋਗਰਾਮ ਹੋਣਾ ਪੱਕਾ। ਤੇ ਜੇ ਤੁਸੀਂ ਡਾਇਰੈਕਸ਼ਨ ਲੱਭਣੀ ਵੀ ਹੋਈ, ਜਦੋਂ ਤੁਸੀਂ ਫ੍ਰਿਜ਼ਨੋ ਏਰੀਏ 'ਚ ਆ, ਪੰਜਾਬੀ ਰੇਡੀਓ USA ਗੂਗਲ ਤੇ ਸਰਚ ਕਰ ਲਿਓ ਤੇ ਤੁਹਾਨੂੰ ਲੱਭ ਜਾਊਗਾ। ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦਾ ਜਾਵਾਂ ਵੀ ਡਾਓ ਜੋਨ ਇੰਡਸਟਰੀਅਲ ਅੱਜ ਬਲੀਡ ਕਰ ਰਿਹਾ, ਬਹੁਤ ਬੁਰਾ ਹਾਲ ਆ ਡਾਓ ਜੋਨ ਇੰਡਸਟਰੀਅਲ ਦਾ। ਇਸ ਟਾਈਮ 824 ਪੁਆਇੰਟ ਡਾਓ ਜੋਨ ਇੰਡਸਟਰੀਅਲ ਡਾਊਨ ਆ, S&P 111 ਤੇ ਨੈਸਡੈਕ 400.75 ਡਾਊਨ ਚੱਲ ਰਿਹਾ ਹੈਗਾ ਜੀ। ਤੇ ਨਾਲ ਹੀ ਦੱਸ ਜੇ ਵੀ ਕੱਲ ਦੇ ਜਿਹੜੇ ਇਸ ਮੌਕੇ ਦੇ ਉੱਤੇ ਜਿਹੜਾ ਭਾਸ਼ਣ ਚਰਚਾ ਜਿਹੜੀ ਉਹ ਹੋਣੀ ਆ, ਉਸ ਮੌਕੇ ਦੇ ਉੱਤੇ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦੀ ਜਿਹੜੀ ਪਹਿਲੀ ਉਹਨਾਂ ਦੇ ਦੁਆਰਾ ਲਿਖੀ ਗਈ ਜਿਹੜੀ ਕਿਤਾਬ ਆ, ਨਵੀਂ ਕਿਤਾਬ ਆ ਜਿਹੜੀ ਉਹਨਾਂ ਦੀ, ਜਿਹੜਾ ਖਾੜਕੂ ਸੰਘਰਸ਼ ਦੀ ਸਾਖੀ, ਉਸ ਨੂੰ ਅਮਰੀਕਾ ਦੇ ਵਿੱਚ ਜਿਹੜਾ ਉਹ ਰਿਲੀਜ਼ ਕੀਤਾ ਜਾਊਗਾ, ਜਾਰੀ ਕੀਤਾ ਜਾਊਗਾ। ਉਹਦਾ ਪੰਜਾਬ ਦੇ ਵਿੱਚ ਆਲਰੇਡੀ ਉਹ ਕਿਤਾਬ ਰਿਲੀਜ਼ ਹੋ ਚੁੱਕੀ ਹੈ। ਕਈਆਂ ਨੂੰ ਜਿਨ੍ਹਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ, ਕਾਫੀ ਉਸ ਦੇ ਬਾਰੇ ਵਧੀਆ ਜਿਹੜਾ ਉਹ ਦੱਸ ਰਹੇ ਨੇ। ਸੋ ਉਹ ਤੁਸੀਂ ਬੁੱਕਸ ਉੱਥੋਂ ਖਰੀਦ ਸਕਦੇ ਆ। ਸਰਦਾਰ ਅਜਮੇਰ ਸਿੰਘ ਹੋਣਾ ਦੀਆਂ ਵੀ ਜਿਹੜੀਆਂ ਹੁਣ ਤੱਕ ਉਹਨਾਂ ਦੀਆਂ ਕਈ ਕਿਤਾਬਾਂ ਲਿਖੀਆਂ ਗਈਆਂ ਆ, ਅੱਧੇ ਦਰਜਨ ਤੋਂ ਵੱਧ, ਉਹ ਕਿਤਾਬਾਂ ਵੀ ਉੱਥੇ ਉਪਲਬਧ ਹੋਣਗੀਆਂ ਖਰੀਦਣ ਦੇ ਲਈ। ਕੁਝ ਕੁ ਹੋਣਗੀਆਂ ਉਹਨਾਂ ਦੀਆਂ ਉਹੀ ਕਿਤਾਬਾਂ। ਸੋ ਜੇ ਤੁਸੀਂ ਉਹ ਖਰੀਦਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਉੱਥੋਂ ਖਰੀਦ ਸਕਦੇ ਆ। ਸੋ ਪਹੁੰਚਿਓ ਜ਼ਰੂਰ ਜੀ। 1 ਤੋਂ 3 ਵਜੇ ਤੱਕ ਇਹ ਸਮਾਂ ਹੈਗਾ ਆ, 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਦੇ ਵਿੱਚ। ਤੇ ਹੁਣ ਆਪਾਂ ਲਵਾਂਗੇ ਜੀ ਇਜਾਜ਼ਤ, ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।